ते खूबसूरत जिहड़ा व्यू लैके ते मैं क्या कि जिहड़े मेरे उधरले पंजाबी वीर ने ਜਿਹੜੇ ਪੰਜਾਬ ਇੰਡੀਆ ਸਾਈਡ ਦੇ ਵਸਦੇ ਨੇ ਉਹਨਾਂ ਨੂੰ ਵੀ ਵਿਖਾਇਆ ਜਾਏ ਕਿ ਸਾਡੇ ਇਲਾਕੇ 'ਚ ਵੀ ਬਹੁਤ ਖੂਬਸੂਰਤ ਜਿਹੜੇ ਨੇ ਮਨਾਜ਼ਰ ਨੇ। ਇਹ ਪੰਜਾਬ ਬੇਸ਼ੱਕ ਅੱਧਾ ਇੱਧਰ ਹੈ ਅੱਧਾ ਉੱਧਰ ਹੈ, ਇਹ ਦੋਨਾਂ ਪਾਸੇ ਜਿਹੜਾ ਵਸਦਾ ਪਿਆ ਪੰਜਾਬ, ਇਹਨਾਂ ਦੇ ਦਿਲ ਜਿਹੜਾ ਹੈ ਉਹ ਇੱਕੋ ਹੀ ਹੈ। ਇਹ ਬਦਕਿਸਮਤੀ ਨਾਲ ਸਾਡੇ ਕੁਝ ਅੰਗਰੇਜ਼ਾਂ ਦੀਆਂ ਸਾਜ਼ਿਸ਼ਾਂ ਕਹਿ ਲਓ ਜਾਂ ਸਾਡੇ ਪੰਜਾਬੀਆਂ ਨਾਲ ਉਹਨਾਂ ਦਾ ਵੈਰ ਕਹਿ ਲਓ, ਉਹਨਾਂ ਨੇ ਡਿਵਾਈਡ ਕਰਕੇ ਸਾਨੂੰ ਸਾਡੇ ਉਹਨਾਂ ਭਰਾਵਾਂ ਤੋਂ ਉੱਧਰ ਦੂਰ ਕਰ ਦਿੱਤਾ ਹੈ। ਉੱਧਰ ਵੀ ਬਹੁਤ ਖੂਬਸੂਰਤ ਮਨਾਜ਼ਰ ਹੋਣਗੇ ਅਤੇ ਮੈਂ ਕਿਹਾ ਕਿ ਚਲੋ ਅੱਜ ਤੁਹਾਡੇ ਆਪਣੇ ਇਸ ਪਾਕਿਸਤਾਨੀ ਪੰਜਾਬ ਦੇ ਕੁਝ ਮਖਸੂਸ ਜਿਹੜੀ ਬਿਊਟੀਫੁਲ ਜਗ੍ਹਾ ਨੇ, ਜਿਹੜੀਆਂ ਖੂਬਸੂਰਤ ਮਕਾਮਾਤ ਨੇ, ਉਹਨਾਂ ਦੀ ਹੁਣ ਸੈਰ ਕਰਾਵਾਂ ਕਰਾਂਗੇ ਨਾਲ ਨਾਲ, ਅਤੇ ਨਾਲ ਨਾਲ ਅਸੀਂ ਆਪਣੇ ਪੰਜਾਬ ਦੀ ਸਕਾਫਤ ਜਿਹੜੀ ਹੈ ਉਸ ਦੇ ਹਵਾਲੇ ਨਾਲ ਵੀ ਗੱਲਬਾਤ ਕਰਾਂਗੇ। ਅੱਜ ਅਸੀਂ ਆਏ ਹਾਂ ਜੰਗ ਨਹਿਰ ਬ੍ਰਾਂਚ, ਅਤੇ ਇਹ ਸੁਖੇ ਕੀ ਦੇ ਤਕਰੀਬਨ ਬਿਲਕੁਲ ਲਾਗੇ ਹੀ ਬੋਬੜਾ ਸਟਾਪ ਦੇ ਨਾਲ ਇਹ ਗੁਜ਼ਰ ਰਹੀ ਹੈ ਜੰਗ ਬ੍ਰਾਂਚ ਨਹਿਰ। ਇੱਥੋਂ ਗੁਜ਼ਰਦੀ ਹੋਈ ਇਹ ਮੁਸਤਫਾਬਾਦ ਅਤੇ ਅੱਗੇ ਫਿਰ ਇਹ ਜੰਗ ਚਲੀ ਜਾਂਦੀ ਹੈ ਨਾਰ। ਅਤੇ ਇਹ ਇਹਦਾ ਖੁਦ ਤੁਸੀਂ ਵੇਖ ਸਕਦੇ ਹੋ ਕਿਤਨਾ ਖਤਰਨਾਕ ਅਤੇ ਦਿਲਕਸ਼ ਨਜ਼ਾਰਾ ਵੀ ਕਹਿ ਲਓ, ਖੂਬਸੂਰਤ ਵੀ ਲੱਗ ਰਿਹਾ ਹੈ, ਇਤਨਾ ਖੂਬਸੂਰਤ। ਇਹ ਸਾਡਾ ਇਸ ਦੇ ਇਲਾਕੇ ਇਸ ਦਾ ਦੂਸਰੀ ਸਾਈਡ ਤੁਹਾਨੂੰ ਵਿਜ਼ਿਟ ਕਰਾਉਂਦੇ ਹਾਂ। ਇਹ ਔਰਤ ਉਹ ਜਿਹੜੀ ਸਾਹਮਣੇ ਕੱਪੜੇ ਧੋ ਰਹੀ ਹੈ, ਇਹ ਵੇਖ ਲਓ ਸਾਰੇ ਕਿਤਨੀ ਸਾਦਾ ਜੀ ਜ਼ਿੰਦਗੀ ਜਿਹੜੇ ਨੇ ਲੋਕ ਬਸਰ ਕਰ ਰਹੇ ਨੇ। ਤੁਸੀਂ ਖੁਦ ਆਪਣੀ ਅੱਖਾਂ ਨਾਲ ਇਹ ਵੇਖ ਸਕਦੇ ਹੋ। ਅਤੇ ਇਹ ਸਾਡੀਆਂ ਇਹਨਾਂ ਪੁਲਾਂ ਦਾ ਵੀ ਹਾਲ ਜਿਹੜਾ ਨਾ ਬਿਲਕੁਲ ਖਸਤਾ ਹੋ ਗਿਆ, ਕਿਉਂਕਿ ਸਾਡੀ ਜਿਹੜੀ ਇਹ ਪੰਜਾਬ ਦੀ ਗੌਰਮੈਂਟ ਉਹ ਸ਼ੁਰੂ ਤੋਂ ਹੀ ਸਾਡੇ ਪੰਜਾਬੀਆਂ ਦਾ ਵੈਰੀ ਕਹਿ ਲਓ ਲੱਗੀ ਆਈ ਹੈ। ਕਿਉਂ ਕਿ ਜਿਹੜਾ ਪੰਜਾਬ ਦੇ ਵਿੱਚ ਰਵੇ, ਪੰਜਾਬ ਦਾ ਖਾਵੇ, ਪੰਜਾਬ ਦਾ ਪੀਵੇ, ਪੰਜਾਬ ਦਾ ਹੰਡਾਵੇ, ਫਿਰ ਉਹ ਪੰਜਾਬ ਦੇ ਹੱਕ ਲਈ ਜਿਹੜਾ ਉਹ ਚੁੱਪ ਕਿਉਂ ਬੈਠਾ ਰਹਿੰਦਾ ਹੈ। ਮੈਂ ਉਹਨਾਂ ਦੋਸਤਾਂ ਨਾਲ ਜਿਹੜੇ ਦੋਸਤ ਕਿਸੇ ਅੱਛੀਆਂ ਪੋਸਟਾਂ 'ਤੇ ਜਾਂ ਕਿਸੇ ਅੱਛੇ ਅਹੁਦਿਆਂ 'ਤੇ ਪ੍ਰਾਈਜ਼ ਨੇ, ਜਿਹੜੇ ਇਸ ਪੰਜਾਬ ਦੀ ਬਿਹਤਰੀ ਲਈ ਕੁਝ ਕਰ ਸਕਦੇ ਨੇ, ਉਹਨਾਂ ਦੋਸਤਾਂ ਅੱਗੇ ਵੀ ਗੁਜ਼ਾਰਿਸ਼ ਕਰਦਾ ਕਿ ਉਹ ਆਪਣੇ ਇਸ ਪੰਜਾਬ ਦੇ ਜਿਹੜੇ ਖੂਬਸੂਰਤ ਮਨਾਜ਼ਰ ਨੇ, ਜਿਹੜੇ ਸਾਨੂੰ ਸਾਡੇ ਕੋਲੋਂ ਗੋਰੇ ਹੀ ਸਾਨੂੰ ਸਾਡੇ ਆ ਲੋਕਾਂ ਕੋਲ ਮਿਹਨਤਾਂ ਕਰਵਾ ਕੇ ਦੇ ਕੇ ਚਲੇ ਗਏ ਨੇ, ਉਹਨਾਂ ਦੀ ਬਹਾਲੀ ਤੇ ਕਾਇਮ ਕਰੀਏ। ਹੁਣ ਕੋਲੇ ਬਿਲਕੁਲ ਖਸਤਾ ਹਾਲ ਹੋਇਆ ਪਿਆ। ਮੈਂ ਕਿਹਾ ਕਿ ਚਲੋ ਪੰਜਾਬ ਦੀ ਗੌਰਮੈਂਟ ਜਿਹੜੀ ਹੈ ਉਹ ਬਿਹਤਰੀ ਕਰਦੀ ਕਿ ਪੰਜਾਬੀ ਹੋਣ ਦੇ ਨਾਤੇ ਆਪਣੇ ਪੰਜਾਬ ਦੇ ਨਾਲ ਮੁਖਲਸ ਹੋਣ, ਪੰਜਾਬ ਦਾ ਖਾਂਦੇ ਨੇ ਅਤੇ ਇਸ ਦੇ ਗੀਤ ਵੀ ਗਾਣ। ਕਿਉਂਕਿ ਮੈਂ ਤਾਂ ਕਹਿੰਦਾ ਕਿ ਸਾਡੀ ਜਿਹੜੀ ਮਾਦਰੀ ਜ਼ੁਬਾਨ ਹੈ ਉਹ ਵੀ ਪੰਜਾਬੀ ਹੈ, ਅਤੇ ਇਸ ਕਰਕੇ ਵੀ ਜਦੋਂ ਤੱਕ ਸਾਡਾ ਹਿੱਕ ਵੀ ਪੰਜਾਬੀ ਬੋਲਣ ਵਾਲਾ ਜ਼ਿੰਦਾ ਰਹੇਗਾ ਨਾ, ਉਤਨੀ ਦੇਰ ਇਹ ਸਾਡੀ ਮਾਂ ਬੋਲੀ ਨਹੀਂ ਮਰ ਸਕਦੀ। ਇਹ ਅੰਗਰੇਜ਼ਾਂ ਦੀਆਂ ਸਾਜ਼ਿਸ਼ਾਂ ਸਨ ਕਿ ਸਾਡੇ ਕੋਲੋਂ ਸਾਡੀ ਜਿਹੜੀ ਇਹ ਬੋਲੀ ਖੋਹ ਕੇ ਸਾਡੇ ਨਾਲ ਜਿਹੜਾ ਧਰੋਹ ਕੀਤਾ ਗਿਆ ਹੈ, ਉਸ 'ਤੇ ਉਹਨਾਂ ਦਾ ਇਹ ਸੀ ਕਿ ਪੰਜਾਬ ਜਿਹੜੇ ਨੇ ਇਤਨੇ ਬਹਾਦਰ ਨੇ, ਰਿਚ ਜਿਹੜੇ ਨੇ ਨਾ, ਇਹਨਾਂ ਦੀ ਸੋਚ, ਬਾਕੀ ਪੜ੍ਹਿਆ ਲਿਖਿਆ ਇਹ ਇਲਾਕਾ ਸੀ। ਇਸ ਕਰਕੇ ਉਹਨਾਂ ਕਿਹਾ ਕਿ ਇਹਨਾਂ ਦੀ ਜਿਹੜੀ ਸ਼ਰਹ ਖਾਨਗੀ ਹੈ ਉਹ ਬੜੀ ਜ਼ਿਆਦਾ ਹੋਈ ਪਈ ਹੈ, ਅਤੇ ਇਸ ਵਾਸਤੇ ਉਹਨਾਂ ਇਹ ਵੀ ਬੜਾ ਅਜੀਬ ਜਿਹਾ ਇੱਕ ਵਰਤਾਰਾ ਸਾਡੇ ਨਾਲ ਵਰਤਿਆ ਹੈ। ਅਤੇ ਇਹਦੇ ਵਿੱਚ ਕਹਿ ਲਓ ਕਿ ਸਾਡੇ ਆਪਣੇ ਹੀ ਕੁਝ ਚੰਦ ਉਹ ਲੋਕ ਜਿਹੜੇ ਕਿ ਸਾਡੀ ਆਪਣੀ ਜ਼ੁਬਾਨ, ਇੱਥੋਂ ਦੀ ਬੋਲੀ ਜਾਣ ਵਾਲੀ ਜ਼ੁਬਾਨ ਨੂੰ ਹਟਾ ਕੇ ਮੁਖਤਲਿਫ ਦੂਸਰੀਆਂ ਜ਼ੁਬਾਨਾਂ ਦੇ ਨਾਲ ਸਾਡੇ ਪੰਜਾਬੀਆਂ ਦਾ ਗਲਾ ਘੁੱਟਦੇ ਰਹੇ ਨੇ, ਅਤੇ ਅੱਜ ਵੀ ਉਹ ਬੜੇ ਚੰਗੀਆਂ ਅਹੁਦਿਆਂ 'ਤੇ ਨੇ। ਇਹ 500 ਸਾਲ ਪਹਿਲੇ ਜਿਹੜੀ ਸਾਡੀ ਤਕਰੀਬਨ ਸਾਡਾ ਉਰਦੂ ਹਿੰਦੀ ਤਨਾਜ਼ਰਾ ਚੱਲਦਾ ਰਿਹਾ ਹੈ। ਹੁਣ ਅਗਰ ਜਿਹੜੇ ਇਲਾਕਿਆਂ ਦੇ ਵਿੱਚ ਉਰਦੂ ਬੋਲੀ ਜਾਂਦੀ ਸੀ, ਚਲੋ ਉੱਥੋਂ ਦੇ ਇਲਾਕਿਆਂ ਚਲੋ ਉਰਦੂ ਬਣਾ ਦਿੱਤੇ, ਲੇਕਿਨ ਇਹ ਉਹਨਾਂ ਨੇ ਉਰਦੂ ਦਾ ਜਿਹੜਾ ਜ਼ਹਿਰ ਘੋਲ ਕੇ ਸਾਡੀਆਂ ਜ਼ਿੰਦਗੀਆਂ ਜਿਹੜੀਆਂ ਨੇ ਉਹਨਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਮੈਂ ਕਿਹਾ ਚਲੋ ਅੱਜ ਬਿਊਟੀਫੁਲ ਸੀਨ ਦੇ ਨਾਲ ਨਾਲ ਤੁਹਾਡੇ ਨਾਲ ਚੰਦ ਆਪਣੇ ਵਿਚਾਰ ਵੀ ਸਾਂਝੇ ਕੀਤੇ ਜਾਣ, ਤਾਂ ਜੇ ਆਪਣੀ ਸਾਡੇ ਖਿਆਲਾਤ ਜਿਹੜੇ ਨੇ ਉਹ ਤੁਹਾਡੇ ਤੱਕ ਪਹੁੰਚਦੇ ਰਹਿਣ। ਅਤੇ ਅਗਰ ਤੁਹਾਨੂੰ ਸਾਡਾ ਵੀਡੀਓ, ਸਾਡੀ ਇਹ ਸੋਚ ਅੱਛੀ ਲੱਗੇ ਤਾਂ ਸਾਡੇ 'ਤੇ ਕਮੈਂਟ ਵੀ ਕਰੋ। ਕੋਈ ਦੋਸਤ ਜਿਹੜੇ ਨੇ ਆਪਣੀ ਰਾਏ ਸਾਂਝੀ ਕਰਨਾ ਚਾਹੁੰਦੇ ਨੇ ਅਤੇ ਉਹ ਵੀ ਕਮੈਂਟ ਜਾਂ ਕਿਸੇ ਵੀ ਰਾਹੀਂ ਸਾਨੂੰ ਜਿਹੜਾ ਨਾ ਆਪਣੀ ਰਾਏ ਕਾਇਮ ਕਰ ਸਕਦੇ ਨੇ, ਦੱਸ ਸਕਦੇ ਨੇ। ਸ਼ੁਕਰੀਆ, ਵਸਲਾਮ।